calls to boycott Indian goods grow as derogatory remarks on Prophet relays Middle East. पूरे हैशटैग चलाए जा रहे हैं अरब कंट्रीज boycott Indian products and stop insulting Prophet Muhammad were trending on Twitter and Facebook in several Gulf countries. It was a spillover from a spat over the weekend that saw Qatar, Iran and Kuwait summon Indian envoys to protest the उन्होंने समन किया बट नाल दी नाल ये मंग है ये बायकॉट poses a further headache for Modi who spent the last 8 years building ties with Middle East countries. Middle East countries ने उन्होंने while it remains to be seen if this will gain traction, a supermarket in Kuwait has removed Indian rice, spices and chilies from its shelves. ਜਿਹੜਾ ਇੰਡੀਆ ਦਾ ਮਿਨਿਸਟਰ ਹੈ ਕਮਰਸ ਦਾ ਪਿਊਸ਼ ਗੋਇਲ ਉਹਨੇ ਕਿਹਾ ਨਹੀਂ ਆਲ ਦਾ ਇੰਡੀਅਨਸ ਲਿਵਿੰਗ ਇਨ ਗਲਫ ਕੰਟਰੀਜ਼ ਆਰ ਸੇਫ ਐਂਡ ਡੂ ਨਾਟ ਹੈਵ ਦਾ ਵਰੀ। ਜੋ ਉਹਨੇ ਨੂਪੁਰ ਸ਼ਰਮਾ ਨੇ ਕਿਹਾ ਜਾਂ ਜਿੰਦਲ ਨੇ ਕਿਹਾ ਉਹ ਉਹੀ ਲਾਈਨ ਹੈ ਜੋ ਮੋਹਨ ਭਾਗਵਤ ਦੀ ਮੋਦੀ ਤੇ ਅਮਿਤ ਸ਼ਾਹ ਦੀ ਹੈ ਉਹਨੂੰ ਹੀ ਫੋਲੋ ਕਰ ਰਹੇ ਸੀ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੁਸਲਿਮ ਦੇਸ਼ਾਂ ਵਿੱਚ ਭਾਰਤ ਵਿਚਲੀ ਮੁਸਲਿਮ ਵਿਰੋਧੀ ਜ਼ੈਨਿਨ ਦੇ ਜਵਾਬ ਵਿੱਚ ਭਾਰਤੀ ਚੀਜ਼ਾਂ ਦੇ ਮੁਕੰਮਲ ਬਾਈਕਾਟ ਦੀ ਲਹਿਰ ਜ਼ੋਰ ਫੜ ਰਹੀ ਹੈ ਔਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਇਮਰਾਨ ਖਾਨ ਨੇ ਪਾਕਿਸਤਾਨ ਸਰਕਾਰ ਨੂੰ ਭਾਰਤ ਨਾਲੋਂ ਸਾਰੇ ਸਬੰਧ ਤੋੜਨ ਦੀ ਅਪੀਲ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਆਪਣੇ ਪਾਕਿਸਤਾਨੀ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿਛਲੇ 2 ਦਿਨਾਂ ਤੋਂ ਜਿਹੜੇ ਲਗਾਤਾਰ ਸੈਗਮੈਂਟ ਨੇ ਜਿਹੜੇ ਨਬੀ ਮੁਹੰਮਦ ਸਾਹਿਬ ਦੀ ਸ਼ਾਨ ਦੇ ਖਿਲਾਫ ਜੋ ਭਾਰਤ ਦੇ ਵਿੱਚ ਬੀਜੇਪੀ ਹਿੰਦੂ ਤਵੀਆਂ ਨੇ ਜੋ ਇਸਲਾਮੋਫੋਬੀਆ ਦੀ ਇੱਕ ਲੰਬੇ ਵਕਤ ਤੋਂ ਲਹਿਰ ਚਲਾਈ ਹੋਈ ਸੀ। ਪਹਿਲੀ ਵਾਰ ਹੈ ਕਿ ਇਫੈਕਟਿਵ ਹੁਣ ਕੋਈ ਵਿਰੋਧ ਦੀ ਆਵਾਜ਼ ਅਰਬ ਮੁਲਕਾਂ ਚੋਂ OIC ਚੋਂ ਔਰ ਦੂਸਰੇ ਪਾਸਿਓਂ ਨਿਕਲੀ ਹੈ ਔਰ ਇਸ ਦਾ ਇਫੈਕਟ ਵੀ ਦੇਖਣ 'ਚ ਆਇਆ ਕਿ ਵਕਤੀ ਤੌਰ 'ਤੇ ਉਹਨਾਂ ਨੂੰ ਆਪਣੀ ਸਪੋਕਸਪਰਸਨ ਜਿਹੜੀ ਨੂਪੁਰ ਸ਼ਰਮਾ ਔਰ ਜਿੰਦਲ ਨਵੀਨ ਜਿੰਦਲ ਸ਼ਾਇਦ ਉਹਦਾ ਨਾਂ ਹੈ ਉਹਨਾਂ ਨੂੰ ਰਿਜ਼ਾਈਨ ਜਿਹੜਾ ਉਹਨਾਂ ਨੂੰ ਸਸਪੈਂਡ ਕੀਤਾ ਜਾਂ ਫਿਰ ਮੁਅੱਤਲ। ਹਾਲਾਂਕਿ ਇਸ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਅਜੇ ਤੱਕ ਵੀ ਨਾ ਮੋਦੀ ਨੇ ਮੂੰਹੋਂ ਕੁਛ ਫੁੱਟਿਆ ਨਾ ਅਮਿਤ ਸ਼ਾਹ ਨੇ ਨਾ ਮੋਹਨ ਭਾਗਵਤ RSS ਮੁਖੀ ਨੇ। ਲੇਕਿਨ ਮੈਂ ਜਿੰਨੀਆਂ ਵੀ ਖਬਰਾਂ ਇਸ ਨਾਲ ਸੰਬੰਧਿਤ ਅੱਜ ਦੇਖੀਆਂ ਨੇ ਪਹਿਲੀ ਵਾਰ ਮੈਨੂੰ ਇਹ ਨਜ਼ਰ ਆਇਆ ਕਿ ਮੁਸਲਿਮ ਮੁਲਕਾਂ ਦੇ ਵਿੱਚ ਮੇਰੇ ਕੋਲ ਲਿਸਟ ਵੀ ਹੈ ਜਿਹੜੇ 20 ਮੁਲਕਾਂ ਨੇ ਖਾਸ ਤੌਰ 'ਤੇ ਉਹਨਾਂ ਦੇ ਜਿਹੜੀਆਂ ਨੇ ਸੱਦ ਕੇ ਉਹਨਾਂ ਦੇ ਐਂਬੈਸਡਰਸ ਨੂੰ ਜਿਹੜਾ ਉਹਨਾਂ ਨੇ ਝਾੜ ਪਾਈ ਹੈ ਮਾਫੀ ਮੰਗਣ ਲਈ ਕਿਹਾ। ਉਹਨਾਂ ਦੇ ਵਿੱਚ ਕਤਰ ਹੈ। ਕਤਰ ਨੇ ਇੰਡੀਅਨ ਐਂਬੈਸਡਰ ਦੀਪਕ ਮਿੱਤਲ ਨੂੰ ਸਮਨ ਕੀਤਾ ਐਂਡ ਡਿਮਾਂਡਡ ਏ ਪਬਲਿਕ ਅਪੋਲੋਜੀ ਫਰੋਮ ਇੰਡੀਅਨ ਗਵਰਨਮੈਂਟ। ਫਿਰ ਕੁਵੈਤ ਹੈ। ਕੁਵੈਤ ਫੋਰਨ ਮਿਨਿਸਟਰੀ ਨੇ ਇੰਡੀਅਨ ਐਂਬੈਸਡਰ ਸਿਬੀ ਜਾਰਜ ਨੂੰ ਜਿਹੜਾ ਹੈ ਉਹ ਤਲਬ ਕੀਤਾ ਐਂਡ ਹੈਂਡਡ ਓਵਰ ਐਨ ਅਫੀਸ਼ੀਅਲ ਪ੍ਰੋਟੈਸਟ ਨੋਟ ਬਾਈ ਅਸਿਸਟੈਂਟ ਸੈਕਟਰੀ ਆਫ ਸਟੇਟ ਫਾਰ ਏਸ਼ੀਆ ਅਫੇਅਰਸ। ਉਹਨਾਂ ਨੇ ਜਿਹੜਾ ਇਸ ਦੇ ਉੱਤੇ ਬੜਾ ਸਟਰੋਂਗ ਲਾਈਨ ਲਈ। ਫਿਰ ਤੀਸਰਾ ਈਰਾਨ ਹੈ। ਈਰਾਨ ਤੋਂ ਮੈਂ ਖੁਸ਼ ਨਹੀਂ ਹਾਂ ਕਿਉਂਕਿ ਉਹਨਾਂ ਦਾ ਡਿਪਟੀ ਫੋਰਨ ਮਿਨਿਸਟਰ ਉੱਥੇ ਇੰਡੀਆ 'ਚ ਘੁੰਮ ਰਿਹਾ ਔਰ ਬੇਸ਼ੱਕ ਉਹਨਾਂ ਨੇ ਤਹਿਰਾਨ ਦੇ ਵਿੱਚ ਇੰਡੀਅਨ ਐਂਬੈਸਡਰ ਨੂੰ ਸੱਦ ਕੇ ਪ੍ਰੋਟੈਸਟ ਕੀਤਾ ਸੀ ਪਰ ਮੈਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਘਟੀਆ ਸਿਆਸੀ ਖੇਡ ਹੈ ਵੀ ਈਰਾਨ ਨੂੰ ਲੱਗਦਾ ਵੀ ਇਸ ਜੇ ਦੂਸਰੇ ਸੁੰਨੀ ਮੁਲਕ ਜਿਹੜੇ ਨੇ ਉਹ ਡਿਸਟੈਂਸ ਕਰਦੇ ਨੇ ਤਾਂ ਉਹ ਸ਼ਾਇਦ ਭਾਰਤ ਤੋਂ ਕੋਈ ਫਾਇਦਾ ਚੁੱਕੇ। ਸਾਊਦੀ ਅਰੇਬੀਆ ਨੇ ਜਿਹੜੀ ਇਸ ਵੇਲੇ ਸਭ ਤੋਂ ਵੱਡੀ ਗਲਫ ਕੰਟਰੀ ਵੀ ਔਰ ਇੰਡੀਆ ਨਾਲ ਸਭ ਤੋਂ ਜ਼ਿਆਦਾ ਤਜ਼ਾਰਤ ਵੀ ਆ ਉਹਨਾਂ ਦੀ ਉਹਨਾਂ ਨੇ ਜਿਹੜਾ ਹੈ ਸਟੇਟਮੈਂਟ ਵੀ ਦਿੱਤੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਰਿਸਪੈਕਟ ਫॉर ਬਿਲੀਫਸ ਐਂਡ ਰਿਲੀਜਨ ਇਹ ਹੋਣੀ ਚਾਹੀਦੀ ਹੈ ਔਰ ਉਹਦੇ ਇਸੇ ਤਰ੍ਹਾਂ ਸਾਊਦੀ ਕੌਂਸਲ ਸੀਨੀਅਰ ਸਕਾਲਰਸ ਦੀ ਉਹਨਾਂ ਦੀ ਸਟੇਟਮੈਂਟ ਹੈ ਔਰ ਨਾਲ ਦੀ ਨਾਲ ਜਨਰਲ ਪ੍ਰੈਜ਼ੀਡੈਂਸੀ ਫਾਰ ਦਾ ਅਫੇਅਰਸ ਆਫ ਗ੍ਰੈਂਡ ਮੌਸਕ ਇਨ ਮੱਕਾ ਔਰ ਜਿਨ੍ਹਾਂ ਨੂੰ ਪ੍ਰੋਫਿਟਸ ਮੌਸਕ ਇਨ ਮਦੀਨਾ ਨਾਲ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਔਰ ਉਹਨਾਂ ਨੇ ਇਹ ਸਾਊਦੀ ਫੋਰਨ ਮਿਨਿਸਟਰੀ ਨੂੰ ਕਿਹਾ ਵੀ ਇਹਨਾਂ ਦੇ ਉੱਤੇ ਜੋ ਸਖਤ ਕਾਰਵਾਈ ਕੀਤੀ ਜਾਏ। ਇਸੇ ਤਰ੍ਹਾਂ ਓਮਾਨ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਸਟਰੋਂਗ ਲਾਈਨ ਲੈਂਦੇ ਆ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੂੰ ਸਸਪੈਂਡ ਕਰੋ ਜਿਹੜੇ ਰਿਸਪੋਂਸੀਬਲ ਨੇ ਓਫੈਂਸਿਵ ਸਟੇਟਮੈਂਟ ਦੇ। ਬਹਿਰੀਨ ਉਹਨਾਂ ਨੇ ਵੀ ਤਲਬ ਕੀਤਾ ਇੰਡੀਅਨ ਐਂਬੈਸਡਰ ਨੂੰ ਔਰ ਇਸ ਤੋਂ ਇਲਾਵਾ ਅੱਗੇ ਇੰਡੋਨੇਸ਼ੀਆ
ਯੂਨਾਈਟਿਡ ਅਰਬ ਐਮੀਰੇਟਸ, ਮਾਲਦੀਵਸ। ਹੁਣ ਮਾਲਦੀਵਸ ਨੇ ਕਹਾ ਜਿਹਾ ਮੁਲਕ ਜਿਹੜਾ ਭਾਰਤ ਨੇ ਉੱਥੇ ਡਿਸਾਈਡ ਕਰਨਾ ਹੁੰਦਾ ਵੀ ਕਿਹਨੂੰ ਪ੍ਰੈਜ਼ੀਡੈਂਟ ਬਣਾਉਣਾ ਨਹੀਂ ਹੈ। ਉਹਨਾਂ ਨੇ ਵੀ ਮਾਲਦੀਵ ਜਿਹੜਾ ਸਭ ਤੋਂ ਕਲੋਜ਼ ਪਾਰਟਨਰ ਇੰਡੀਆ ਦਾ, ਉਹਨਾਂ ਨੇ ਕਿਹਾ ਵੀ ਆਰ ਡੀਪਲੀ ਕੰਸਰਨਡ ਬਾਈ ਡੈਰੋਗੇਟਰੀ ਰਿਮਾਰਕਸ। ਔਰ ਉਹਨਾਂ ਨੇ ਇਰਾਕ ਦੇ ਜਿਹੜੀ ਉਹਨਾਂ ਦੀ ਪਾਰਲੀਮੈਂਟਰੀ ਕਮੇਟੀ ਔਨ ਔਕਫ ਤੇ ਟਰਾਈਬਲਸ ਆਫ ਇਰਾਕ, ਉਹਨਾਂ ਸਾਰਿਆਂ ਨੇ ਜਿਹੜਾ ਇੰਡੀਆ ਨੂੰ ਕੰਡੈਮ ਕੀਤਾ। ਪਾਕਿਸਤਾਨ ਨੇ ਜਿਹੜਾ ਤਲਬ ਕੀਤਾ ਇੰਡੀਅਨ ਡਿਪਲੋਮੈਟ ਨੂੰ, ਔਰ ਉਹਨਾਂ ਨੇ ਸਟਰੋਂਗ ਪ੍ਰੋਟੈਸਟ ਕੀਤਾ। ਔਰ ਜਿਵੇਂ ਤੁਸੀਂ ਕਿਹਾ ਇਮਰਾਨ ਖਾਨ ਹੋਰਾਂ ਦੀ ਅੱਜ ਸਟੇਟਮੈਂਟ ਹੈ ਕਿ ਭਾਈ ਇਹ ਇੰਡੀਆ ਦੇ ਨਾਲ ਸਾਰੇ ਹੀ ਸਬੰਧ ਤੋੜੋ। ਇਮਰਾਨ ਖਾਨ ਆਸ ਪਾਕਿਸਤਾਨ ਗਵਰਨਮੈਂਟ ਟੂ ਸੇਵੀਅਰ ਟਾਈਜ਼ ਵਿਦ ਇੰਡੀਆ ਓਵਰ ਕੰਟਰੋਵਰਸ਼ੀਅਲ ਰਿਮਾਰਕਸ, ਕਿ ਵੀ ਆਲਰੇਡੀ ਉਹਨਾਂ ਨੇ ਐਂਬੈਸਡਰ ਔਰ ਦੂਜੇ ਹਾਈ ਕਮਿਸ਼ਨਰ ਦਾ ਵਾਪਸ ਸੱਦੇ ਹੋਏ ਨੇ, ਪਰ ਇਮਰਾਨ ਖਾਨ ਨੇ ਕਿਹਾ ਵੀ ਬਾਕੀ ਵੀ ਸਾਰੇ ਔਰ ਬਾਈਕਾਟ ਕਰੋ ਜਿਹੜੀਆਂ ਭਾਰਤ ਦੀਆਂ ਸਾਰੀਆਂ ਇੰਡੀਅਨ ਗੂਡਸ ਦਾ। ਇਸੇ ਤਰ੍ਹਾਂ ਇਜਿਪਟ ਨੇ ਜਿਹੜੀ ਕਿ ਰਿਲੀਜੀਅਸ ਇਸ਼ੂਜ਼ ਤੇ ਬਹੁਤਾ ਬੋਲਦਾ ਨਹੀਂ ਹੈ, ਔਰ ਇਹ ਜਿਹੜਾ ਇਹਦੇ ਬਾਵਜੂਦ ਉਹਨਾਂ ਨੇ ਜਿਹੜਾ ਪ੍ਰੋਟੈਸਟ ਦੀ ਲਾਈਨ ਦਿੱਤਾ ਹੈ। ਔਰ ਇਹ ਇਸ ਤੋਂ ਇਲਾਵਾ ਇਜਿਪਟ ਦੀ ਅਲ ਅਜ਼ਹਰ ਅਲ ਸ਼ਰੀਫ, one of the world's oldest seats of Muslim learning, also issued a statement condemning BJP leaders' words। ਇਸੇ ਤਰ੍ਹਾਂ ਗ੍ਰੈਂਡ ਮੁਫਤੀ ਇਜਿਪਟ ਦਾ, ਇਹ ਵੀ ਬਹੁਤ ਪਾਵਰਫੁਲ ਜਿਹੜੀ ਇਸਲਾਮਿਕ ਪਾਵਰਫੁਲ ਸੀਟਸ ਨੇ, ਉਹਨਾਂ ਨੇ ਵੀ ਕਾਫੀ ਸਟਰੋਂਗ ਸਟੇਟਮੈਂਟ ਦਿੱਤੀ ਹੈ। ਟਰਕੀ ਨੇ ਕਿਹਾ ਕਿ ਵੀ ਕੰਡੈਮ ਦ ਇਨਸਲਟਿੰਗ ਸਟੇਟਮੈਂਟਸ ਆਫ ਐਨ ਅਫੀਸ਼ੀਅਲ ਫਰਮ ਇੰਡੀਅਨ ਰੂਲਿੰਗ ਪਾਰਟੀ against the prophet in the strongest possible term. This is an insult not only to Muslims in India but also to Muslims all over the world। और इसी तरह मलेशिया ने भी ਜਿਹੜੀ ਹੈ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕੰਡੈਮ ਵੀ ਕੀਤਾ ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਹੈ ਇੰਡੀਅਨ ਹਾਈ ਕਮਿਸ਼ਨ ਨੂੰ ਵੀ ਚੇਤਾਵਨੀ ਦਿੱਤੀ ਹੈ। OIC ਦਾ ਅਸੀਂ ਜ਼ਿਕਰ ਕੀਤਾ ਸੀ ਕਿ 57 ਮੈਂਬਰ ਆਰਗੇਨਾਈਜੇਸ਼ਨ ਜਿਹੜੀ ਹੈ ਉਹਨਾਂ ਨੇ ਦੇ ਹੈਵ raised concerns against the systematic harassment of Muslims in India, concerns which India has dismissed as narrow-minded and motivated। ਇੰਡੀਆ ਦਾ ਜਵਾਬ ਸੀ। ਬਾਅਦ 'ਚ ਭਾਵੇਂ ਉਹਨਾਂ ਨੇ ਉਹ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਗਲਫ ਕਾਰਪੋਰੇਸ਼ਨ ਕੌਂਸਲ, ਇਹ ਰੀਜਨਲ ਗਲਫ ਕਾਰਪੋਰੇਸ਼ਨ ਕੌਂਸਲ ਹੈ ਜਿਹਦੇ 'ਚ ਉਹਨਾਂ ਦੇ ਕੁਝ ਮੁਲਕ ਸ਼ਾਮਲ ਨੇ, ਉਹਨਾਂ ਨੇ ਵੀ ਇਸ ਨੂੰ ਸਟਰੋਂਗਲੀ ਜਿਹੜਾ ਕੰਡੈਮ ਵੀ ਕੀਤਾ। ਔਰ ਜਿਵੇਂ ਅਸੀਂ ਕਿਹਾ ਵੀ ਬਹੁਤ ਸਾਰਿਆਂ ਨੇ ਉਹਨਾਂ ਦੇ ਐਂਬੈਸਡਰ ਨੂੰ ਤਲਬ ਕਰਕੇ ਪ੍ਰੋਟੈਸਟ ਕੀਤਾ। ਪਰ ਇਸ ਨਾਲ ਜਿਹੜਾ ਇਹਨਾਂ ਦੀ ਜੇਬ ਨੂੰ ਹੱਥ ਪੈ ਰਿਹਾ ਉਹ ਪ੍ਰੋਮੀਨੈਂਟ ਇਹਨਾਂ ਦੇ ਮੀਡੀਆ ਦੀ ਖਬਰ ਹੈ। ਕਾਲਸ ਟੂ ਬਾਈਕਾਟ ਇੰਡੀਅਨ ਗੂਡਸ ਗਰੋ ਐਜ਼ ਡੈਰੋਗੇਟਰੀ ਰਿਮਾਰਕਸ ਔਨ ਪ੍ਰੋਫਿਟ ਰਿਲੇਜ਼ ਮਿਡਲ ਈਸਟ। ਇਹ ਚਾਰ ਚਫੇਰੇ ਜਿਹੜੀ ਹੈ ਇਹ ਮੰਗ ਹੁਣ ਇਹ ਉੱਠ ਰਹੀ ਹੈ ਕਿ ਭਾਈ ਭਾਰਤ ਦੀਆਂ ਚੀਜ਼ਾਂ ਦਾ ਔਰ ਪੂਰੇ ਹੈਸ਼ਟੈਗ ਚਲਾਏ ਜਾ ਰਹੇ ਨੇ ਅਰਬ ਕੰਟਰੀਜ਼ ਬਾਈਕਾਟ ਇੰਡੀਅਨ ਪ੍ਰੋਡਕਟਸ and stop insulting Prophet Muhammad were trending on Twitter and Facebook in several Gulf countries। It was a spillover from a spat over the weekend that saw Qatar, Iran and Kuwait summon Indian envoys to protest the ਉਹਨਾਂ ਨੇ ਸਮਨ ਕੀਤਾ। ਬਟ ਨਾਲ ਦੀ ਨਾਲ ਇਹ ਮੰਗ ਹੈ ਇਹ boycott poses a further headache for Modi who spent the last 8 years building ties with Middle East countries। ਹੁਣ ਇਹ ਉਹੀ ਮੁਲਕ ਨੇ ਜਿਨ੍ਹਾਂ ਨੇ ਸਾਊਦੀ ਅਰੇਬੀਆ ਔਰ UAE ਨੇ ਮੋਦੀ ਨੂੰ ਸੱਦ ਕੇ ਆਪਣਾ ਹਾਈਐਸਟ ਸਿਵਲ ਅਵਾਰਡ ਦਿੱਤਾ ਸੀ। ਔਰ ਹੁਣ ਇਹ ਦੇਖਣ 'ਚ ਆ ਰਿਹਾ ਕਿ ਭਾਈ ਜਿਹੜਾ ਮਿਡਲ ਈਸਟ ਕੰਟਰੀਜ਼ ਨੇ ਉਹਨਾਂ ਨੇ while it remains to be seen if this will gain traction, a supermarket in Kuwait has removed Indian rice, spices and chilies from its shelves। AFP ਇਹ ਏਜੰਸੀ ਫ੍ਰੈਂਚ ਪ੍ਰਿੰਸ ਦੀ ਖਬਰ ਹੈ ਕਿ ਉਹਨਾਂ ਨੇ ਇਹ ਸਾਰੇ ਆਪਣੇ ਸਟੋਰਾਂ ਤੋਂ ਜਿਹੜੇ ਆਪਣੇ ਸ਼ੈਲਵਸ ਤੋਂ ਇਹਨਾਂ ਦਾ ਸਟੱਫ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂ ਜਿਹੜਾ ਇੰਡੀਆ ਦਾ ਮਿਨਿਸਟਰ ਹੈ ਕਮਰਸ ਦਾ ਪਿਊਸ਼ ਗੋਇਲ, ਉਹਨੇ ਕਿਹਾ ਨਹੀਂ ਆਲ ਦਾ ਇੰਡੀਅਨਸ ਲਿਵਿੰਗ ਇਨ ਗਲਫ ਕੰਟਰੀਜ਼ ਆਰ ਸੇਫ ਐਂਡ ਡੂ ਨਾਟ ਹੈਵ ਦਾ ਵਰੀ। ਇਹ ਪਹਿਲਾ ਸਟੈਪ ਹੈ ਅਜੇ ਭਾਈ ਇਹਨਾਂ ਦਾ, ਕਿਉਂਕਿ ਬਿਹੇਵੀਅਰ ਤਾਂ ਬਦਲਣਾ ਨਹੀਂ ਹੈ। RSS ਦੀ ਸਾਰੀ ਆਈਡੀਓਲੋਜੀ ਜਿਹੜੀ ਹੈ ਉਹ ਖੜੀ ਜਿਹੜੀ ਹੈ ਨਫ਼ਰਤ 'ਤੇ ਹੈ। ਔਰ ਬਿਲਕੁਲ ਨਸੀਰੁਦੀਨ ਸ਼ਾਹ ਜਿਹੜੇ ਬਹੁਤ ਵੱਡੇ ਫਿਲਮੀ ਜਗਤ ਦੇ ਜਿਹੜੇ ਨੇ ਉਹ ਅਦਾਕਾਰ ਨੇ ਔਰ ਬੜੇ ਟੈਲੈਂਟਡ ਔਰ ਵੋਕਲ ਵੀ ਨੇ, ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਓਨਲੀ ਦਾ ਪ੍ਰਾਈਮ ਮਿਨਿਸਟਰ ਕੈਨ ਸਾਇਲੈਂਸ ਹੇਟ ਮੌਂਗਰਸ। ਉਹਨੇ ਕਿਹਾ ਇਹ ਬਾਕੀ ਕਿਹਨੇ ਕੀ ਕਿਹਾ ਫੋਰਨ ਮਿਨਿਸਟਰੀ ਨੇ ਕਿ ਜਦੋਂ ਉਹਨੇ ਕਿਹਾ ਉਹਨੇ ਅਜੇ ਤੱਕ ਇੱਕ ਲਫ਼ਜ਼ ਵੀ ਮੂੰਹੋਂ ਨਹੀਂ ਕਿਹਾ। ਮਤਲਬ ਇਹ ਹੈ ਕਿ ਜੋ ਉਹਨੇ ਨੂਪੁਰ ਸ਼ਰਮਾ ਨੇ ਕਿਹਾ ਜਾਂ ਜਿੰਦਲ ਨੇ ਕਿਹਾ ਉਹ ਉਹੀ ਲਾਈਨ ਹੈ ਜੋ ਮੋਹਨ ਭਾਗਵਤ ਦੀ ਮੋਦੀ ਤੇ ਅਮਿਤ ਸ਼ਾਹ ਦੀ ਆ, ਉਹਨੂੰ ਹੀ ਫੋਲੋ ਕਰ ਰਹੇ ਸੀ। ਇਹ ਪ੍ਰੈਸ਼ਰ ਦੇ ਥੱਲੇ ਉਹਨਾਂ ਨੂੰ ਸਸਪੈਂਡ ਕਰਨਾ ਪਿਆ, ਪਰ ਇਹ ਬਿਲਕੁਲ ਨਸੀਰੁਦੀਨ ਸ਼ਾਹ ਨੇ ਕਿਹਾ
ਕਿ ਵੀ ਜਦੋਂ ਤੱਕ ਇਹ ਮੋਦੀ ਆਪਣਾ ਮਾਈਂਡ ਨਹੀਂ ਦਿੰਦਾ ਔਰ ਇਹ ਉਹਨਾਂ ਨੂੰ ਵਾਰਨ ਨਹੀਂ ਕਰਦਾ ਵੀ ਇਹ ਸਭ ਨੂੰ ਬੰਦ ਕਰੋ, ਉਦੋਂ ਤੱਕ ਇਹ ਬੰਦ ਨਹੀਂ ਹੋਏਗਾ। ਸੋ ਅਸੀਂ ਕੱਲ੍ਹ ਜਿਵੇਂ ਸਰ ਸਿਮਰਨਜੀਤ ਸਿੰਘ ਮਾਨ ਅਕਾਲੀ ਲੀਡਰ, ਉਹਨਾਂ ਦੀ ਸਟੇਟਮੈਂਟ ਸ਼ੇਅਰ ਕੀਤੀ ਸੀ ਕਿ ਉਹਨਾਂ ਨੇ ਸਟਰੋਂਗਲੀ ਨਾ ਸਿਰਫ ਕੰਡੈਮ ਕੀਤਾ ਹੈ, ਉਹਨਾਂ ਨੇ ਕਿਹਾ ਜੀ ਇਹ ਸਾਰੇ ਫੜੇ ਜਾਣੇ ਚਾਹੀਦੇ ਨੇ, ਅਰੈਸਟ ਹੋਣੇ। ਔਰ ਇਹ ਇੱਕ ਪੈਟਰਨ ਹੈ ਜਿਹੜਾ ਉਹਨਾਂ ਨੇ ਇਸਲਾਮੋਫੋਬੀਆ ਰੈਗੂਲਰਲੀ, ਉਹ ਭਾਵੇਂ ਕਦੇ ਕੌ ਵਿਜੀਲੈਂਟੇ ਦੇ ਨਾਂ ਥੱਲੇ, ਕਦੇ ਲਵ ਜਿਹਾਦ ਦੇ ਨਾਂ ਥੱਲੇ, ਔਰ ਈਵਨ ਕੋਵਿਡ ਦੇ ਚੱਲਦਿਆਂ ਕੋਵਿਡ ਜਿਹਾਦ, ਉਹ ਤਬਲੀਗੀਆਂ ਦਾ ਇੱਕ ਫੰਕਸ਼ਨ ਸੀ ਦਿੱਲੀ 'ਚ, ਇਵੇਂ ਇਹਨਾਂ ਨੇ ਪ੍ਰੋਪੇਗੈਂਡਾ ਕੀਤਾ ਕਿ ਆਮ ਵਿਚਾਰੇ ਗਰੀਬ ਮੁਸਲਮਾਨ ਜਿਹੜੇ ਆਲਰੇਡੀ ਗੁਰਬਤ 'ਚ ਧੱਕੇ ਹੋਏ ਨੇ, ਇਹਨਾਂ ਨੇ ਉਹਨਾਂ ਦੇ ਠੇਲਿਆਂ ਤੋਂ, ਉਹਨਾਂ ਦੀਆਂ ਰੇਹੜੀਆਂ ਤੋਂ ਸਮਾਨ ਲੈਣੇ ਬੰਦ ਕਰਤਾ। ਇਹ ਕਿਹਾ ਜੀ ਇਹ ਥੁੱਕ ਕੇ ਲਿਆਂਦੇ ਨੇ ਇਹਨਾਂ ਫਰੂਟ ਨੂੰ। ਉਹ ਗੁਜਰਾਂ ਦਾ ਜਿਹੜਾ ਦੁੱਧ ਸੀ ਕਿ ਜੀ ਇਹ ਪਹਿਲਾਂ ਜਿਹੜਾ ਉਹਦੇ 'ਚ ਥੁੱਕਦੇ ਨੇ ਫਿਰ ਉਹ ਦੁੱਧ ਚੋਂਦੇ ਨੇ, ਇਸ ਕਿਸਮ ਦੇ ਕੈਂਪੇਨ ਇਹਨਾਂ ਨੇ ਕੀਤੇ। ਸੋ ਇਹ ਉਹਦੀ ਕੰਟੀਨਿਊਟੀ ਹੈ, ਇਹਨਾਂ ਦੇ ਜਿਹੜੀ ਨੀਤੀ ਦੇ ਵਿੱਚ ਕੋਈ ਤਬਦੀਲੀ ਹੋਣ ਵਾਲੀ ਨਹੀਂ ਹੈ। ਔਰ ਜਿਵੇਂ ਪੀ ਚਿਦੰਬਰਮ ਨੇ ਇਸ ਦੇ ਉੱਤੇ ਕਿਹਾ, ਉਹ ਅਸੀਂ ਜ਼ਿਕਰ ਵੀ ਕਰਾਂਗੇ ਕਿ ਭਾਈ ਇਹ ਤਾਂ ਵੇਟ ਕਰ ਰਹੇ ਨੇ ਕਿ ਇਹਨਾਂ ਨੂੰ 2/3 ਮੈਜੋਰਟੀ ਰਾਜ ਸਭਾ 'ਚ ਮਿਲੇ, ਫਿਰ ਇਹਨਾਂ ਨੇ ਨਵਾਂ ਆਈਨ ਲਿਖਣਾ, ਉਸ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।